ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਕਿਊਬਾ ਨੂੰ ਲੈ ਕੇ ਉਹ ਸਾਰੀਆਂ ਰਿਵਰਸ ਕਰ ਦਿੱਤੀਆਂ ਆ। ਸੋ ਹੁਣ ਯੂਐਸਏ ਦੇ ਵਿੱਚ ਜਿਹੜੇ ਕਿਊਬਾ ਦੇ ਰੈਜ਼ੀਡੈਂਟਸ ਹੈਗੇ ਆ, ਕਿਊਬਾ ਤੋਂ ਇੱਥੇ ਮੂਵ ਹੋਏ ਆ, ਉਹ ਆਪਣੀ ਫੈਮਿਲੀਜ਼ ਨੂੰ ਵਿਜ਼ਿਟ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਰੀਇਨਸਟੇਟ ਕੀਤਾ ਕਿਊਬਨ ਫੈਮਿਲੀ ਰੀਯੂਨੀਫਿਕੇਸ਼ਨ ਪੈਰੋਲ ਪ੍ਰੋਗਰਾਮ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਸਤੰਬਰ 2020 ਦੇ ਵਿੱਚ ਕੈਂਪੇਨ ਚਲਾਈ ਸੀ। ਇਹਦੇ ਵਿੱਚ ਉਹ ਕਿਹਾ ਸੀ ਵੀ ਮੈਂ ਰਿਵਰਸ ਕਰੂੰਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਪਾਲਿਸੀਆਂ, ਜਿਹਦੇ ਨਾਲ ਕਿਊਬਨ ਫੈਮਲੀਆਂ ਦਾ ਕਿਊਬਨ ਪਰਿਵਾਰਾਂ ਦਾ ਨੁਕਸਾਨ ਹੋਇਆ। ਸੋ ਹੁਣ ਜਨਵਰੀ 2021 ਦੇ ਵਿੱਚ ਬਾਈਡਨ ਉਹਨਾਂ ਨੇ ਆਪਣਾ ਚਾਰਜ ਲਿਆ ਐਜ਼ ਏ ਪ੍ਰੈਜ਼ੀਡੈਂਟ, ਤੇ ਅੱਜ ਉਹਨਾਂ ਨੇ ਅਨਾਉਂਸ ਕੀਤਾ ਵੀ ਉਹ ਸਾਰੀਆਂ ਪਾਲਿਸੀਆਂ ਰਿਵਰਸ ਕਰਨ ਜਾ ਰਹੇ ਆ। ਤੇ ਲੋਕ ਵੀ ਜਿਹੜੇ ਉੱਥੇ ਰਿਸਰਚ ਕਰਨ ਦੇ ਲਈ ਜਾਂ ਥੋੜਾ ਥੋੜਾ ਓਪਨ ਕਰਨ ਉਹਨਾਂ ਦੇ ਲਈ ਵੀਜ਼ਾ ਸੈਂਟਰ ਵੀ ਖੋਲੂਗੇ, ਵੀਜ਼ਾ ਕਾਉਂਸਲਰ ਸੈਂਟਰ ਵੀ ਖੋਲੂਗੇ। ਸੋ ਆਲਮੋਸਟ ਖੁੱਲਣ ਜਾ ਰਹੇ ਹੈਗੇ ਆ। ਜੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਫਲਾਈਟਸ ਆ ਹਵਾਨਾ ਨੂੰ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਹਾਲ ਦੀ ਘੜੀ ਲੱਗੀਆਂ ਹੈਗੀਆਂ ਆ ਤੇ ਘਟ ਜਾਂਦੀਆਂ ਨੇ। ਸੋ ਕਹਿੰਦੇ ਵੀ ਇਸ ਕਰਨ ਦੇ ਨਾਲ ਜਿਹੜੀਆਂ ਵਾਪਸ ਲਈਆਂ ਪਾਲਿਸੀ ਚੇਂਜਸ ਕੀਤੀਆਂ, ਸ਼ਾਇਦ ਇਹ ਚੀਜ਼ਾਂ ਦੁਬਾਰਾ ਖੁੱਲ ਸਕਣ। ਇਸ ਦੇ ਵਿੱਚ ਯੂਐਸ ਸਿਟੀਜ਼ਨ ਤੇ ਪਰਮਾਨੈਂਟ ਰੈਜ਼ੀਡੈਂਟਸ ਆ ਉਹ ਅਪਲਾਈ ਕਰ ਸਕਦੇ ਆ ਪੈਰੋਲ ਦੇ ਲਈ ਆਪਣੇ ਫੈਮਿਲੀ ਮੈਂਬਰਸ ਦੀ ਜਿਹੜੇ ਕਿਊਬਾ ਦੇ ਵਿੱਚ ਆ, ਤੇ ਜੇ ਅਪਰੂਵ ਹੁੰਦੀਆਂ ਤੇ ਉਹ ਮੈਂਬਰਸ ਕਿਊਬਾ ਵਾਲੇ ਉਹ ਯੂਐਸ ਦੇ ਵਿੱਚ ਆ ਸਕਣਗੇ ਤੇ ਆਪਣੇ ਪਰਿਵਾਰ ਨੂੰ ਉਹ ਮਿਲ ਸਕਣਗੇ। ਸੋ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਇਹਨਾਂ ਨੇ ਇੱਕ ਹੋਰ ਫੈਮਿਲੀ ਰਿਮਿਟੈਂਸ ਕੈਪ $1000 ਪਰ ਕੁਆਟਰ, ਸੋ ਇਹ ਵੀ ਇੱਕ ਰੋਕ ਲਾਈ ਸੀਗੀ ਵੀ ਕਿਊਬਾ ਨੂੰ ਸਿਰਫ $1000 3 ਮਹੀਨਿਆਂ ਦੇ ਵਿੱਚ ਘੱਲਿਆ ਜਾ ਸਕਦਾ ਆ। ਸੋ ਉਸ ਨੂੰ ਵੀ ਕਹਿੰਦੇ ਆ ਵੀ ਇਹ ਲਿਫਟ ਕਰਨ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖੋ ਇਸ ਦੇ ਨਾਲ ਕੀ ਜਿਹੜਾ ਆ ਉਹ ਬਣਦਾ ਹੈਗਾ ਆ। ਸੋ ਉਧਰ ਜਿਹੜੇ ਸੈਨੇਟਰ ਬੌਬ ਮੈਨੇਂਡਜ਼ ਹੈਗੇ ਆ ਨਿਊ ਜਰਸੀ ਦੇ, ਉਹਨਾਂ ਨੇ ਕਿਹਾ ਵੀ ਜਿਹੜੇ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਗਰੁੱਪ ਟਰੈਵਲ ਕਿਊਬਾ ਨੂੰ ਆਥੋਰਾਈਜ਼ ਕੀਤਾ ਜਾ ਰਿਹਾ ਹੈਗਾ ਆ, ਉਸ ਤੋਂ ਕਿਤੇ ਨਾ ਕਿਤੇ ਉਹ ਨਾ ਖੁਸ਼ ਨੇ। ਸੋ ਉਹਨਾਂ ਨੇ ਕਿਤੇ ਨਾ ਕਿਤੇ ਇਸ ਦੇ ਉੱਤੇ ਡਿਸਟਰੈਸ ਜਿਹੜਾ ਆ ਉਹ ਵੀ ਪ੍ਰਗਟਾਇਆ ਹੈਗਾ ਆ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਕਿਊਬਾ ਨੂੰ ਲੈ ਕੇ ਉਹ ਸਾਰੀਆਂ ਰਿਵਰਸ ਕਰ ਦਿੱਤੀਆਂ ਆ। ਸੋ ਹੁਣ ਯੂਐਸਏ ਦੇ ਵਿੱਚ ਜਿਹੜੇ ਕਿਊਬਾ ਦੇ ਰੈਜ਼ੀਡੈਂਟਸ ਹੈਗੇ ਆ, ਕਿਊਬਾ ਤੋਂ ਇੱਥੇ ਮੂਵ ਹੋਏ ਆ, ਉਹ ਆਪਣੀ ਫੈਮਿਲੀਜ਼ ਨੂੰ ਵਿਜ਼ਿਟ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਰੀਇਨਸਟੇਟ ਕੀਤਾ ਕਿਊਬਨ ਫੈਮਿਲੀ ਰੀਯੂਨੀਫਿਕੇਸ਼ਨ ਪੈਰੋਲ ਪ੍ਰੋਗਰਾਮ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਸਤੰਬਰ 2020 ਦੇ ਵਿੱਚ ਕੈਂਪੇਨ ਚਲਾਈ ਸੀ। ਇਹਦੇ ਵਿੱਚ ਉਹ ਕਿਹਾ ਸੀ ਵੀ ਮੈਂ ਰਿਵਰਸ ਕਰੂੰਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਪਾਲਿਸੀਆਂ, ਜਿਹਦੇ ਨਾਲ ਕਿਊਬਨ ਫੈਮਲੀਆਂ ਦਾ ਕਿਊਬਨ ਪਰਿਵਾਰਾਂ ਦਾ ਨੁਕਸਾਨ ਹੋਇਆ। ਸੋ ਹੁਣ ਜਨਵਰੀ 2021 ਦੇ ਵਿੱਚ ਬਾਈਡਨ ਉਹਨਾਂ ਨੇ ਆਪਣਾ ਚਾਰਜ ਲਿਆ ਐਜ਼ ਏ ਪ੍ਰੈਜ਼ੀਡੈਂਟ, ਤੇ ਅੱਜ ਉਹਨਾਂ ਨੇ ਅਨਾਉਂਸ ਕੀਤਾ ਵੀ ਉਹ ਸਾਰੀਆਂ ਪਾਲਿਸੀਆਂ ਰਿਵਰਸ ਕਰਨ ਜਾ ਰਹੇ ਆ। ਤੇ ਲੋਕ ਵੀ ਜਿਹੜੇ ਉੱਥੇ ਰਿਸਰਚ ਕਰਨ ਦੇ ਲਈ ਜਾਂ ਥੋੜਾ ਥੋੜਾ ਓਪਨ ਕਰਨ ਉਹਨਾਂ ਦੇ ਲਈ ਵੀਜ਼ਾ ਸੈਂਟਰ ਵੀ ਖੋਲੂਗੇ, ਵੀਜ਼ਾ ਕਾਉਂਸਲਰ ਸੈਂਟਰ ਵੀ ਖੋਲੂਗੇ। ਸੋ ਆਲਮੋਸਟ ਖੁੱਲਣ ਜਾ ਰਹੇ ਹੈਗੇ ਆ। ਜੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਫਲਾਈਟਸ ਆ ਹਵਾਨਾ ਨੂੰ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਹਾਲ ਦੀ ਘੜੀ ਲੱਗੀਆਂ ਹੈਗੀਆਂ ਆ ਤੇ ਘਟ ਜਾਂਦੀਆਂ ਨੇ। ਸੋ ਕਹਿੰਦੇ ਵੀ ਇਸ ਕਰਨ ਦੇ ਨਾਲ ਜਿਹੜੀਆਂ ਵਾਪਸ ਲਈਆਂ ਪਾਲਿਸੀ ਚੇਂਜਸ ਕੀਤੀਆਂ, ਸ਼ਾਇਦ ਇਹ ਚੀਜ਼ਾਂ ਦੁਬਾਰਾ ਖੁੱਲ ਸਕਣ। ਇਸ ਦੇ ਵਿੱਚ ਯੂਐਸ ਸਿਟੀਜ਼ਨ ਤੇ ਪਰਮਾਨੈਂਟ ਰੈਜ਼ੀਡੈਂਟਸ ਆ ਉਹ ਅਪਲਾਈ ਕਰ ਸਕਦੇ ਆ ਪੈਰੋਲ ਦੇ ਲਈ ਆਪਣੇ ਫੈਮਿਲੀ ਮੈਂਬਰਸ ਦੀ ਜਿਹੜੇ ਕਿਊਬਾ ਦੇ ਵਿੱਚ ਆ, ਤੇ ਜੇ ਅਪਰੂਵ ਹੁੰਦੀਆਂ ਤੇ ਉਹ ਮੈਂਬਰਸ ਕਿਊਬਾ ਵਾਲੇ ਉਹ ਯੂਐਸ ਦੇ ਵਿੱਚ ਆ ਸਕਣਗੇ ਤੇ ਆਪਣੇ ਪਰਿਵਾਰ ਨੂੰ ਉਹ ਮਿਲ ਸਕਣਗੇ। ਸੋ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਇਹਨਾਂ ਨੇ ਇੱਕ ਹੋਰ ਫੈਮਿਲੀ ਰਿਮਿਟੈਂਸ ਕੈਪ $1000 ਪਰ ਕੁਆਟਰ, ਸੋ ਇਹ ਵੀ ਇੱਕ ਰੋਕ ਲਾਈ ਸੀਗੀ ਵੀ ਕਿਊਬਾ ਨੂੰ ਸਿਰਫ $1000 3 ਮਹੀਨਿਆਂ ਦੇ ਵਿੱਚ ਘੱਲਿਆ ਜਾ ਸਕਦਾ ਆ। ਸੋ ਉਸ ਨੂੰ ਵੀ ਕਹਿੰਦੇ ਆ ਵੀ ਇਹ ਲਿਫਟ ਕਰਨ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖੋ ਇਸ ਦੇ ਨਾਲ ਕੀ ਜਿਹੜਾ ਆ ਉਹ ਬਣਦਾ ਹੈਗਾ ਆ। ਸੋ ਉਧਰ ਜਿਹੜੇ ਸੈਨੇਟਰ ਬੌਬ ਮੈਨੇਂਡਜ਼ ਹੈਗੇ ਆ ਨਿਊ ਜਰਸੀ ਦੇ, ਉਹਨਾਂ ਨੇ ਕਿਹਾ ਵੀ ਜਿਹੜੇ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਗਰੁੱਪ ਟਰੈਵਲ ਕਿਊਬਾ ਨੂੰ ਆਥੋਰਾਈਜ਼ ਕੀਤਾ ਜਾ ਰਿਹਾ ਹੈਗਾ ਆ, ਉਸ ਤੋਂ ਕਿਤੇ ਨਾ ਕਿਤੇ ਉਹ ਨਾ ਖੁਸ਼ ਨੇ। ਸੋ ਉਹਨਾਂ ਨੇ ਕਿਤੇ ਨਾ ਕਿਤੇ ਇਸ ਦੇ ਉੱਤੇ ਡਿਸਟਰੈਸ ਜਿਹੜਾ ਆ ਉਹ ਵੀ ਪ੍ਰਗਟਾਇਆ ਹੈਗਾ ਆ। ਜੀ